ਅਸੀਂ 1699 ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ ਉਦੋਂ ਤੋਂ ਹੀ ਇੱਕ ਡਿਸਟਿੰਕਟ ਸਿਆਸੀ ਨੇਸ਼ਨ ਹੈ। Whereas this status of Sikh nation had been internationally recognized and accepted by major powers of Europe and Asia। 20ਵੀਂ ਸਦੀ 'ਚ ਸਾਨੂੰ ਬ੍ਰਿਟਿਸ਼ ਨੇ ਵੀ ਤੀਸਰੀ ਐਂਟਿਟੀ ਮੰਨਿਆ, ਕਾਂਗਰਸ ਨੇ ਵੀ ਮੰਨਿਆ ਔਰ ਮੁਸਲਿਮ ਲੀਗ ਨੇ ਵੀ ਮੰਨਿਆ। 1950 ਜਿਹੜਾ ਤੁਸੀਂ ਕਨਸਟੀਟਿਊਸ਼ਨ ਬਣਾਇਆ, ਤੁਸੀਂ ਸਾਡੀ ਸਿਆਸੀ ਹੋਂਦ, ਸਾਡੀ ਤਹਿਜ਼ੀਬੀ ਹੋਂਦ ਔਰ ਸਿੱਖਾਂ ਨੂੰ ਪੋਲੀਟੀਕਲੀ ਤੁਸੀਂ ਐਕਸਪੋਜ਼ ਕਰਕੇ ਉਸ ਲੈਵਲ 'ਤੇ ਲੈ ਆਂਦਾ ਕਿ ਅਸੀਂ ਹੌਲੀ ਹੌਲੀ ਘੁੱਟ ਕੇ ਤੁਹਾਡੇ ਇਸ ਸਾਲਟੀ ਵਾਟਰ ਵਾਲੇ ਹਿੰਦੂਇਜ਼ਮ ਦੇ ਓਸ਼ਨ ਦੇ ਵਿੱਚ ਜਿਹੜਾ ਖੁਦ ਜਿਹਦਾ ਕੋਈ ਮੂੰਹ ਸਿਰ ਨਹੀਂ ਇਨਕੋਹਰੈਂਟ ਕਿ ਉਹਦੇ 'ਚ ਅਸੀਂ ਫਨਾਹ ਹੋ ਜਾਈਏ। The Sikhs therefore demand firstly that an autonomous region in the north of India should be set up, forthwith wherein the Sikh interests are constitutionally recognized as the fundamental state policy। May the rider of the blue horse help us। कि ਅਸੀਂ ये जो कर रहे हैं ਤੁਹਾਡੇ ਤੇ ਤਵੱਕੋ ਨਹੀਂ ਹੈ, ਨੀਲੇ ਦਾ ਸ਼ਾਹ ਸਵਾਰ ਗੁਰੂ ਕਲਗੀਆਂ ਵਾਲਾ ਬਾਜਾਂ ਵਾਲਾ ਉਹੀ ਸਾਡੀ ਰੱਖਿਆ ਕਰੇਗਾ। दर्शकों ब्रेक बाद थोड़ा सभ का भरपूर स्वागत है। सो व्यूअर्स गलबात करन जा रहे हैं कि व्यूअर्स जिस तरह कि अज का जो दिन है वो एक इतिहासक दिन है। 17 अक्तूबर 1973 ਨੂੰ श्रोमणी कमेटी ਦੀ एग्जैक्टिव ਵੱਲੋਂ आनंदपुर साहिब जी का मता पास किया गया सी। जून 84 ਦੇ ਘੱਲੂਘਾਰੇ ਤੋਂ ਬਾਅਦ सिख कौम का सियासी निशाना खालिस्तान मिथ्या गया सी। सो आनंदपुर साहिब के मते तो बाद आनंदपुर साहिब मता तू खालिस्तान के मते तक की जी गलबात आप करन जा रहे हैं। सो असीं चाहांगे कि तुसां इसे तरह बने रहना, देखने सुनने या लिखने तुहाडा सब दा बहुत बहुत शुक्रिया जी। डॉक्टर साहब की कहना चाहोगे? देखो अज एक इतिहासक दिन है क्योंकि 17 अक्तूबर 1973 वाले दिन आनंदपुर साहब रेजोल्यूशन, आनंदपुर साहब का मता जिसनूं कहा जाता है, ये श्रोमणी कमेटी की एग्जैक्टिव ने पास किया सी। और फिर अगले कई दहाके आनंदपुर साहब मते की गल हुंदी रही और खास तौर पर 1982 ਦੇ ਵਿੱਚ ਜਦੋਂ श्रोमणी अकाली दल श्रोमणी अकाली दल और संत पिंडरां वालियां ने सांझे तौर के उत्ते धर्म युद्ध मोर्चा शुरू किया तो उस धर्म युद्ध मोर्चे की मुख मंग जिहड़ी है वो आनंदपुर साहब का मता लागू करवाउणा सी। जिहड़ा जिथे खालसा जी के बोलबाले की गल सी उत्थे भारत दे विच एक ट्रू फैडरल स्ट्रक्चर होए, सेंटर ਜਿਹੜੀਆਂ ਬਹੁਤੀਆਂ ਪਾਵਰਸ ਆਪਣੇ ਕੋਲ ਜਿਹਨੇ ਰੱਖੀਆਂ ਹੋਈਆਂ ਉਸ ਨੂੰ ਜਿਹੜਾ ਉਹ ਫੈਡਰਲ ਢਾਂਚੇ ਦੇ ਮੁਤਾਬਕ ਸਟੇਟਾਂ ਨੂੰ ਦੇ। ਔਰ ਇਹ ਇੱਕ ਵੱਖਰੀ ਗੱਲ ਹੈ, ਪਰ ਅੱਜ ਅਸੀਂ ਆਨੰਦਪੁਰ ਸਾਹਿਬ ਮਤੇ ਤੇ ਵੀ ਗੱਲ ਕਰਾਂਗੇ ਕਿਉਂਕਿ ਬਹੁਤ ਵਾਰ ਸਾਨੂੰ ਪੁੱਛਿਆ ਜਾਂਦਾ ਵੀ ਆਨੰਦਪੁਰ ਸਾਹਿਬ ਦਾ ਮਤਾ ਕੀ ਹੈ। ਹਾਲਾਂ ਅੱਜ ਕੱਲ੍ਹ ਜਿਹੜੇ ਵੀ ਲੋਕ ਯੂਜ਼ ਕਰਦੇ ਨੇ ਆਈਪੈਡ ਜਾਂ ਲੈਪਟਾਪ ਜਾਂ ਕੰਪਿਊਟਰ, ਉਹਨਾਂ ਦੇ ਲਈ ਉਹਨੂੰ ਲੱਭਣਾ ਕੋਈ ਔਖਾ ਨਹੀਂ ਹੈ, ਪਰ ਬਹੁਤ ਵਾਰ ਜਨਰਲ ਡਿਸਕਸ਼ਨ ਨਾਲ ਕੁਝ ਚੀਜ਼ਾਂ ਕਲੀਅਰ ਹੁੰਦੀਆਂ। ਔਰ ਮੈਂ ਇੱਕ ਕਰੈਕਸ਼ਨ ਵੀ ਕਰਨਾ ਚਾਹੁੰਦਾ ਕਿ ਪਿਛਲੇ ਪ੍ਰੋਗਰਾਮ 'ਚ ਮੈਂ ਰਿਪੀਟਡਲੀ 2 ਵਾਰ ਐਸਾ ਹੋਇਆ ਕਿ ਮੈਂ ਜਦੋਂ ਐਮਰਜੈਂਸੀ ਦੀ ਗੱਲ ਕੀਤੀ ਕਿ ਇੰਦਰਾ ਗਾਂਧੀ ਨੇ ਐਮਰਜੈਂਸੀ ਲਾਈ, ਸੋ ਮੈਂ 1972-73 ਦੌਰ ਦੇ ਉਸ ਪੀਰੀਅਡ ਦੀ ਵੀ ਗੱਲ ਕੀਤੀ। ਹਾਲਾਂ ਮੈਂ ਬਾਅਦ ਦੇ ਵਿੱਚ ਸੋਚਿਆ ਕਿ ਵੀ ਐਸਾ ਕੀ ਰੀਜ਼ਨ, ਹਾਲਾਂ ਬਿਲਕੁਲ ਕਲੀਅਰ ਹੈ ਕਿ ਜਿਹੜੀ ਹੈ ਉਹ 75-76 ਪੀਰੀਅਡ ਦੇ ਵਿੱਚ 18 ਤੋਂ 22 ਮਹੀਨੇ ਐਮਰਜੈਂਸੀ ਲਾਈ। ਵੀ ਮੇਰੇ ਮਾਈਂਡ 'ਚ ਕਿਉਂ 71-72 ਵੀ ਕਿਉਂ ਆਇਆ, ਐਮਰਜੈਂਸੀ ਲਫ਼ਜ਼ ਮੈਂ ਕਿਉਂ ਇਸਤੇਮਾਲ ਕੀਤਾ। ਫਿਰ ਮੈਂ ਜਦੋਂ ਇਹਨੂੰ ਫਰਦਰ ਦੇਖਿਆ ਕਿ ਵੀ ਇਹ ਉਹ ਪੀਰੀਅਡ ਸੀ ਕਿਉਂਕਿ ਇੰਦਰਾ ਗਾਂਧੀ ਨੇ ਜਦੋਂ ਵਾਪਸ ਉਹ ਹਾਲਾਂ ਉਹਨੇ ਸਿੰਡੀਕੇਟ ਨੂੰ ਡਿਫੀਟ ਕੀਤਾ ਵਿਦਨ ਕਾਂਗਰਸ ਜਿਹੜਾ ਗਰੁੱਪ ਸੀ, ਪਰ 1971-72 'ਚ ਉਹਨੇ ਇੱਕ ਲਾਅ ਪਾਸ ਕਰਵਾਇਆ ਜਿਹਨੂੰ ਕਨਸਟੀਟਿਊਸ਼ਨਲ ਅਮੈਂਡਮੈਂਟ ਕਰਾਈ, ਉਹਨੂੰ ਮੀਸਾ ਲਾਅ ਕਹਿੰਦੇ ਸੀ, ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ। ਔਰ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਦੇ ਥੱਲੇ ਇੰਨੀਆਂ ਵਾਈਡ ਪਾਵਰਸ ਉਹਨੇ ਲੈ ਲਈਆਂ ਇੰਦਰਾ ਗਾਂਧੀ ਨੇ ਕਿ ਜਿਹਨੂੰ ਮਰਜ਼ੀ ਔਰ ਪੁਲਿਸ ਨੂੰ ਔਰ ਜਿਹਨੂੰ ਮਰਜ਼ੀ ਜਿਹੜਾ ਔਰ ਕਨਸਟੀਟਿਊਸ਼ਨਲੀ ਅਮੈਂਡਮੈਂਟ ਕਰਾ ਕੇ ਸਿਵਲ ਲਿਬਰਟੀਜ਼ ਔਰ ਦੂਸਰੀਆਂ ਖ਼ਤਮ ਕਰ ਦਿੱਤੀਆਂ। ਔਰ ਇਹੀ ਮੀਸਾ ਦੇ ਤਹਿਤ ਫਿਰ ਜਦੋਂ ਇੰਦਰਾ ਗਾਂਧੀ ਨੇ 1975 ਦੇ ਪੀਰੀਅਡ ਦੇ ਵਿੱਚ ਐਮਰਜੈਂਸੀ ਨਾਫਜ਼ ਕੀਤੀ ਤੇ ਇਸ ਮੀਸਾ ਕਾਨੂੰਨ ਨੂੰ ਇਸਤੇਮਾਲ ਕਰਕੇ 1 ਲੱਖ ਤੋਂ ਜ਼ਿਆਦਾ ਲੋਕਾਂ ਨੂੰ ਚੱਕਿਆ, ਅਕਾਲੀਆਂ ਨੇ ਮੋਰਚਾ ਲਾਇਆ, 40,000 ਤੋਂ ਜ਼ਿਆਦਾ ਸਿੱਖਾਂ ਦੀ ਗ੍ਰਿਫਤਾਰੀ ਹੋਈ। ਔਰ ਜਦੋਂ ਤੱਕ ਇਹ ਮੀਸਾ ਫਿਰ ਖ਼ਤਮ ਕੀਤਾ ਜਾਂਦਾ
ਤੇ ਪੰਜਾਬ ਨੂੰ ਜਿਹੜਾ ਸਿੱਖਾਂ ਦੀ ਨਸਲਕੁਸ਼ੀ ਕਰਨ ਦੇ ਲਈ ਫਿਰ ਦੂਸਰਾ ਕਾਨੂੰਨ 1985 ਦੇ ਵਿੱਚ ਪੰਜਾਬ ਦੇ ਵਿੱਚ ਟਾਡਾ ਜਿਹੜਾ ਡਿਸਟਰਬਡ ਏਰੀਆਜ਼ ਐਕਟ ਦੇ ਨਾਂ ਦੇ ਨਾਲ ਉਹਨੂੰ ਜੋੜਿਆ ਗਿਆ, ਟੈਰਰਿਸਟ ਐਂਡ ਡਿਸਰਪਟਿਵ ਐਕਟੀਵਿਟੀਜ਼ ਐਕਟ ਟਾਡਾ ਬਣਾਇਆ ਜਾਂਦਾ, ਜਿਹੜਾ 1985 ਤੋਂ 1995 ਤੱਕ ਰਹਿੰਦਾ। ਔਰ ਫਿਰ ਜਦੋਂ ਟੁੱਟਦਾ ਵੀ ਅੱਜ ਵੀ ਟਾਡਾ ਦੇ ਉੱਤੇ ਹੀ ਬੇਸਡ ਕੇਸ ਜਿਹੜੇ ਸਿੱਖ ਨੌਜਵਾਨਾਂ ਦੇ ਉੱਤੇ ਜਿਨ੍ਹਾਂ ਨੂੰ 25-25 30-30 ਸਾਲ ਜੇਲ੍ਹਾਂ 'ਚ ਹੋ ਗਏ ਨੇ। ਔਰ ਫਿਰ ਜਦੋਂ ਟਾਡਾ ਜਿਹਦੀ ਇੰਟਰਨੈਸ਼ਨਲੀ ਬੜਾ ਕ੍ਰਿਟਿਸਿਜ਼ਮ ਹੋਇਆ, ਪਹਿਲਾਂ ਮੀਸਾ ਦਾ ਹੋਇਆ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ, ਔਰ ਜਦੋਂ ਟਾਡਾ ਦਾ ਹੋਇਆ ਫਿਰ ਟਾਡਾ ਲੈਪਸ ਉਹ ਲੈਣ ਦਿੱਤਾ, ਹੁਣ ਪੋਟਾ ਬਣਾ ਦਿੱਤਾ। ਔਰ ਪੋਟਾ 'ਚ ਵੀ ਉਸ ਕਿਸਮ ਦੀਆਂ ਫਿਰ ਉਹਦੇ ਨਾਲ ਨੈਸ਼ਨਲ ਸਿਕਿਉਰਿਟੀ ਐਕਟ ਔਰ ਸਪੈਸ਼ਲ ਪਾਵਰਸ ਐਕਟ ਆਲਰੇਡੀ ਜਿਹੜਾ ਨਾਰਥ ਈਸਟ ਔਰ ਜੰਮੂ ਕਸ਼ਮੀਰ ਦੇ ਵਿੱਚ ਅੱਜ ਵੀ ਲਾਗੂ ਹੈ। ਸੋ ਇਹ ਮੈਂ ਇੱਕ ਕਰੈਕਸ਼ਨ ਵੀ ਕਰਨਾ ਚਾਹੁੰਦਾ ਕਿ ਐਮਰਜੈਂਸੀ 1975 ਦੇ ਪੀਰੀਅਡ ਦੇ ਦੌਰ ਦੇ ਵਿੱਚ ਇੰਦਰਾ ਗਾਂਧੀ ਨੇ ਲਾਈ, ਪਰ 1971-72 ਤੋਂ ਹੀ ਜਿਹੜਾ ਇੰਟਰਨਲ ਮੀਸਾ ਦੇ ਥੱਲੇ ਮੇਨਟੇਨੈਂਸ ਆਫ ਇੰਟਰਨਲ ਸਿਕਿਉਰਿਟੀ ਐਕਟ ਦੇ ਥੱਲੇ ਜਿਹੜੇ ਪ੍ਰੋਵੀਜ਼ਨ ਬਾਅਦ 'ਚ ਐਮਰਜੈਂਸੀ 'ਚ ਖੁੱਲ੍ਹ ਕੇ ਇਸਤੇਮਾਲ ਕੀਤੇ ਗਏ, ਇਹਨਾਂ ਦਾ ਇਸਤੇਮਾਲ ਜਿਹੜਾ ਹੈ ਔਰ ਕਨਸਟੀਟਿਊਸ਼ਨਲ ਅਮੈਂਡਮੈਂਟ ਦੇ ਥੱਲੇ। ਔਰ ਜਦੋਂ ਫਿਰ ਇੰਦਰਾ ਗਾਂਧੀ ਐਮਰਜੈਂਸੀ ਤੋਂ ਬਾਅਦ ਚੋਣਾਂ 'ਚ ਹਾਰੀ, ਮੁਰਾਰਜੀ ਦੇਸਾਈ ਦੀ ਹਕੂਮਤ ਬਣੀ, ਸੋ ਉਹਨਾਂ ਨੇ ਉਹੀ ਜਿਹੜੀ ਕਨਸਟੀਟਿਊਸ਼ਨਲ ਅਮੈਂਡਮੈਂਟ ਕੀਤੀ ਹੋਈ ਸੀ ਦੁਬਾਰਾ ਐਕਟ ਬਣਾ ਕੇ ਉਸ ਨੂੰ ਜਿਹੜਾ ਮੀਸਾ ਕਾਨੂੰਨ ਨੂੰ ਖਤਮ ਕੀਤਾ ਗਿਆ। ਸੋ ਇਹ ਕਰੈਕਸ਼ਨ। ਔਰ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਇਹਦੀ ਬੈਕਗਰਾਊਂਡ ਹੈ ਕਿ ਵੀ ਇਸ ਤੋਂ ਪਹਿਲਾਂ ਜੇ ਅਸੀਂ ਦੇਖੀਏ ਕਿ ਅਕਾਲੀ ਪੋਲੀਟਿਕਸ 'ਚ ਪਹਿਲਾਂ ਤਾਂ ਜੇ ਓਵਰਆਲ ਸਿੱਖ ਪੋਲੀਟਿਕਸ ਦੀ ਗੱਲ ਕਰੀਏ ਤੇ ਸਾਡੀ ਸਟਰਗਲ ਦੀ ਲਾਈਨ ਤਾਂ 1947 ਤੋਂ ਇੱਕਦਮ ਬਾਅਦ ਜਦੋਂ ਕ੍ਰਿਮੀਨਲ ਟ੍ਰਾਈਬ ਐਲਾਨ ਦਿੱਤਾ ਜਾਂਦਾ ਹੈ ਔਰ ਸਿੱਖ ਨੁਮਾਇੰਦੇ ਕਾਂਸਟੀਟਿਊਐਂਟ ਅਸੈਂਬਲੀ ਦੇ ਵਿੱਚ 2 ਸਿੱਖ ਨੁਮਾਇੰਦੇ ਅਕਾਲੀ ਨੁਮਾਇੰਦੇ ਭੁਪਿੰਦਰ ਸਿੰਘ ਮਾਨ ਔਰ ਹੁਕਮ ਸਿੰਘ ਉਹ ਭਾਰਤੀ ਸੰਵਿਧਾਨ ਦੇ ਖਰੜੇ ਤੇ ਦਸਤਖਤ ਕਰਨ ਤੋਂ ਨਾ ਕਰ ਦਿੰਦੇ ਨੇ, ਸਾਡੀ ਸਟਰਗਲ ਸ਼ੁਰੂ ਹੋ ਜਾਂਦੀ ਹੈ। ਪੰਜਾਬੀ ਸੂਬੇ ਦੀ ਸਟਰਗਲ ਇਸ ਲਈ ਕਿਉਂਕਿ ਲੈਂਗੁਏਜ ਬੇਸ ਦੇ ਉੱਤੇ ਲਿੰਗੁਇਸਟਿਕ ਕਮਿਸ਼ਨ ਨੇ ਪੰਜਾਬੀ ਨੂੰ ਜ਼ਬਾਨ ਤਸੱਵਰ ਕਰਨ ਤੋਂ ਨਾ ਕਰ ਦਿੱਤਾ ਸੀ, ਪੰਜਾਬ ਦੀ ਵੰਡ ਤੋਂ ਇਨਕਾਰ ਕਰ ਦਿੱਤਾ ਸੀ। ਉਹ ਪੰਜਾਬੀ ਸੂਬਾ ਐਜੀਟੇਸ਼ਨ। ਫਿਰ ਜਦੋਂ ਪੰਜਾਬੀ ਸੂਬਾ ਬਣਾਇਆ ਜਾਂਦਾ ਹੈ 1 ਨਵੰਬਰ 1966 ਨੂੰ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਦੇ ਥੱਲੇ, ਤਾਂ ਫਿਰ ਅਸੀਂ ਦੇਖਦੇ ਹਾਂ ਕਿ ਉਹਦੇ 'ਚ ਪਾਣੀਆਂ ਦਾ ਕੰਟਰੋਲ ਸੈਂਟਰ ਆਪਣੇ ਕੋਲ ਰੱਖ ਲੈਂਦਾ ਹੈ। 78, 79, 80 3 ਸੈਕਸ਼ਨ ਪੰਜਾਬ ਰੀਆਰਗੇਨਾਈਜੇਸ਼ਨ ਐਕਟ ਤੇ ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕੇ ਬਾਹਰ ਕੱਢ ਦਿੱਤੇ ਜਾਂਦੇ ਨੇ ਤੇ ਸਾਂਝੀਆਂ ਕੜੀਆਂ ਜਿਹੜੀਆਂ ਨੇ ਉਹ ਰੱਖ ਲਈਆਂ ਜਾਂਦੀਆਂ ਨੇ। ਅੱਜ ਵੀ ਪੰਜਾਬ ਹਰਿਆਣਾ ਹਾਈ ਕੋਰਟ ਸਾਂਝਾ ਹੈ, ਹਾਲਾਂਕਿ ਗਵਰਨਰ ਦੋਨਾਂ ਦੇ ਅੱਡ-ਅੱਡ ਨੇ। ਮੈਂ ਇੱਕ ਅੱਧੀ ਵਾਰੀ ਪਹਿਲਾਂ ਇਹ ਵੀ ਕਿਹਾ ਜੀ ਕਿ ਗਵਰਨਰ ਵੀ ਇੱਕ ਹੈ। ਸੋ ਕਈ ਚੀਜ਼ਾਂ ਜਿਹੜੀਆਂ ਨੇ ਉਹ ਮੈਂ ਕਰੈਕਟ ਵੀ ਨਾਲ ਦੀ ਨਾਲ ਕਰਦੇ। ਔਰ ਇਸ ਸਾਰੇ ਦੇ ਚੱਲਦੇ ਆ ਜਦੋਂ ਤੱਕ ਪੰਜਾਬੀ ਸੂਬਾ ਬਣਦਾ ਅਕਾਲੀ ਦਲ 2 ਹਿੱਸਿਆਂ 'ਚ ਵੰਡਿਆ ਜਾ ਚੁੱਕਿਆ ਸੀ। ਮਾਸਟਰ ਤਾਰਾ ਸਿੰਘ ਜਿਹੜਾ ਬਜ਼ੁਰਗ ਅਕਾਲੀ ਲੀਡਰ ਆਪਣੇ ਲੇਟ 70s ਸੀ ਔਰ ਸੰਤ ਫਤਿਹ ਸਿੰਘ ਜਿਹਨੂੰ ਪ੍ਰੋਪ ਅਪ ਕੀਤਾ ਸੈਂਟਰ ਗਵਰਨਮੈਂਟ ਨੇ ਪ੍ਰਤਾਪ ਸਿੰਘ ਕੈਰੋਂ ਨੂੰ ਅੱਗੇ ਲਾ ਕੇ। ਔਰ ਦੋਨੋਂ ਅਕਾਲੀ ਦਲਾਂ ਨੇ ਜਿਹੜਾ ਸੰਤ ਅਕਾਲੀ ਦਲ ਸੀ ਜਿਹੜਾ ਇਨ ਕੰਟਰੋਲ ਸੀ ਜਦੋਂ ਪੰਜਾਬੀ ਸੂਬਾ ਬਣਾਇਆ ਗਿਆ, ਉਹਨਾਂ ਨੇ ਤਾਂ ਐਲਾਨ ਕਰਤਾ ਸੀ ਜੀ ਕਿ ਪੰਜਾਬੀ ਸੂਬਾ ਮਿਲਣ ਦੇ ਨਾਲ ਸਾਡੀ ਹੁਣ ਕੋਈ ਮੰਗ ਨਹੀਂ ਹੈ, ਮੰਗਾਂ ਪੂਰੀਆਂ ਨੇ। ਹਾਂ, ਉਹਨਾਂ ਨੇ ਪੰਜਾਬੀ ਸੂਬਾ ਕੰਪਲੀਟ ਕਰਨ ਲਈ ਜਿਹੜਾ ਹੈ ਉਹ ਚੰਡੀਗੜ੍ਹ ਤੇ ਦੂਜਾ ਤੀਜਾ ਇੱਦਾਂ ਦੀ ਡਰਾਮੇਬਾਜ਼ੀ ਕੀਤੀ ਕਿ ਜਿਵੇਂ ਅਗਨੀ ਕੁੰਡ ਬਣਾਏ ਨੇ ਔਰ ਉਹ ਇੱਕ ਵੱਖਰਾ ਚੈਪਟਰ ਹੈ ਕਿ ਵੀ ਕਿਵੇਂ ਸੰਤ ਫਤਿਹ ਸਿੰਘ ਫਿਰ ਡਿਸਗ੍ਰੇਸ ਹੋਇਆ। ਮਾਸਟਰ ਤਾਰਾ ਸਿੰਘ ਦਾ ਜਿਹੜਾ ਅਕਾਲੀ ਦਲ ਬਣਿਆ ਉਹਨਾਂ ਨੇ ਕਿਹਾ ਜੀ ਬਿਲਕੁਲ ਸਾਡੀ ਜੋ ਸਾਡੇ ਨਾਲ ਇਕਰਾਰ ਸੀ ਕਾਂਗਰਸ ਦੇ ਔਰ ਉਹ ਪੂਰੇ ਨਹੀਂ ਹੋਏ, ਪੰਜਾਬੀ ਸੂਬਾ ਉਹਦੀ ਫੁਲਫਿਲਮੈਂਟ ਨਹੀਂ ਕਰਦਾ। ਔਰ ਉਹਨਾਂ ਨੇ ਨਲਵਾ ਕਾਨਫਰੰਸ ਲੁਧਿਆਣੇ ਦੇ ਵਿੱਚ ਸਿੱਖ ਹੋਮਲੈਂਡ ਦਾ ਮਤਾ ਪਾਸ ਕੀਤਾ ਔਰ ਕਿ ਭਾਈ ਸਾਡੀ ਮੰਗ ਸਿੱਖ ਹੋਮਲੈਂਡ ਹੈ, ਪਰ ਉਹਨਾਂ ਦਾ ਸਿੱਖ ਹੋਮਲੈਂਡ ਜਿਹੜਾ ਸੀ ਉਹ ਵਿਦਨ ਇੰਡੀਅਨ ਕਨਸਟੀਟਿਊਸ਼ਨ ਹੀ ਸੀ, ਜਿਹੜਾ ਇੱਕ ਨਵੇਂ ਫਾਰਮ 'ਚ ਜਦੋਂ 1971 ਵਾਲੀਆਂ 71-72 ਦੀਆਂ ਚੋਣਾਂ ਹੁੰਦੀਆਂ ਨੇ ਔਰ ਇਸ 66 ਤੋਂ 1967 ਦੇ ਵਿੱਚ ਪਹਿਲੀ ਇਲੈਕਸ਼ਨ ਹੋਈ ਅਸੈਂਬਲੀ ਦੀ, 67 ਔਰ 71 ਤੱਕ ਪਹੁੰਚਦੇ ਆ 2 ਵਾਰ ਚੀਫ ਮਿਨਿਸਟਰ, ਇੱਕ ਵਾਰ ਜਸਟਿਸ ਗੁਰਨਾਮ ਸਿੰਘ 2 ਵਾਰ ਚੀਫ ਮਿਨਿਸਟਰ ਬਣਦਾ, ਫਿਰ ਬਾਦਲ ਬਣਦਾ ਔਰ 71 ਦੀਆਂ ਚੋਣਾਂ ਤੱਕ ਪਹੁੰਚਦੇ ਆ ਜਦੋਂ ਕਿ ਪੰਜਾਬ 'ਚ ਦੁਬਾਰਾ ਚੋਣਾਂ ਹੁੰਦੀਆਂ ਨੇ ਔਰ 117 ਸੀਟਾਂ ਅਸੈਂਬਲੀ ਦੀਆਂ ਹੋ ਚੁੱਕੀਆਂ ਸੀ। ਸੰਤ ਅਕਾਲੀ ਦਲ ਨੂੰ ਸਿਰਫ ਜਿਹੜਾ ਅਕਾਲੀ ਦਲ ਨੂੰ 24 ਸੀਟਾਂ ਮਿਲਦੀਆਂ, ਗੌਰਮੈਂਟ ਗਿਆਨੀ ਜ਼ੈਲ ਸਿੰਘ ਦੀ ਬਣ ਜਾਂਦੀ ਹੈ ਔਰ ਪਾਰਲੀਮੈਂਟ ਦੀਆਂ 13 ਸੀਟਾਂ 'ਚੋਂ ਸਿਰਫ 1 ਸੀਟ ਜਿਹੜੀ ਹੈ ਫਰੀਦਕੋਟ ਤੋਂ ਜਿਹੜੀ ਬਾਦਲ ਦੇ ਭਰਾ ਨੂੰ ਹੀ ਨਹੀਂ ਜਿੱਤੀ, ਬਾਕੀ ਪੰਜਾਬ 'ਚੋਂ ਇਹਨਾਂ ਦਾ ਰਾਜ ਖਤਮ ਹੋ ਜਾਂਦਾ। ਇਹ ਉਹ ਪੀਰੀਅਡ ਸੀ ਕਿ ਅਕਾਲੀਆਂ ਨੂੰ ਲੱਗਾ ਕਿ ਭਾਈ ਅਸੀਂ ਤਾਂ ਜਿਹੜਾ
ਰਾਜ ਭਾਗ ਵੀ ਨਹੀਂ ਮਿਲਿਆ ਜਿਹਦੇ ਲਈ ਇਹ ਸਾਰੀ ਜਦੋਜਹਿਦ ਕੀਤੀ। ਔਰ ਉਦੋਂ ਕਿ ਇਕੱਠੇ ਹੋ ਕੇ ਫਿਰ ਸਰਦਾਰ ਕਪੂਰ ਸਿੰਘ ਹੋਰਾਂ ਦੇ ਕੋਲ ਗਏ ਕਿ ਜੀ ਸਾਨੂੰ ਕੱਢੋ ਇਸ ਸਿਚੁਏਸ਼ਨ 'ਚੋਂ, ਵਾਕਈ ਅਸੀਂ ਪੰਥ ਦਾ ਬੇੜਾ ਗਰਕ ਕੀਤਾ ਹੈ, ਪੰਥ ਲਈ ਅਸੀਂ ਕੁਛ ਨਹੀਂ ਕੀਤਾ, ਹੁਣ ਅਸੀਂ ਜਿਵੇਂ ਤੁਸੀਂ ਸਾਨੂੰ ਗਾਈਡ ਕਰੋਗੇ ਉਵੇਂ ਅਸੀਂ ਕਰਾਂਗੇ। ਸੋ ਇਹ ਉਹਦਾ ਮੈਂ ਪਿਛੋਕੜ ਦੱਸ ਰਿਹਾ। ਔਰ ਇਸ ਕੌਨਟੈਕਸਟ ਦੇ ਵਿੱਚ ਹੀ ਜਿਹੜਾ ਅਨੰਦਪੁਰ ਸਾਹਿਬ ਦਾ ਰੈਜ਼ੋਲੂਸ਼ਨ ਉਹਨਾਂ ਨੇ ਇੱਕ 10 ਮੈਂਬਰੀ ਕਮੇਟੀ ਬਣਾਈ, ਨਾ ਤਾਂ ਭਾਵੇਂ ਵੱਡੇ ਵੱਡੇ ਉਹਦੇ 'ਚ ਸੀ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜਿਹੜਾ ਸਿੱਖ ਹੋਮਲੈਂਡ ਦਾ ਮਤਾ ਨਲਵਾ ਕਾਨਫਰੰਸ ਲੁਧਿਆਣਾ ਦੇ ਵਿੱਚ ਪਾਸ ਕਰਵਾਇਆ ਮਾਸਟਰ ਸਿੰਘ ਪੀਰੀਅਡ 'ਚ, ਉਹ ਵੀ ਸਰ ਕਪੂਰ ਸਿੰਘ ਦਾ ਡਰਾਫਟ ਕੀਤਾ ਹੋਇਆ ਸੀ। ਜਿਹੜਾ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਜਿਹੜਾ ਅੱਜ ਦੇ ਦਿਨ 1973 ਦੇ ਵਿੱਚ ਪਾਸ ਕੀਤਾ ਜਾਂਦਾ ਸ਼੍ਰੋਮਣੀ ਕਮੇਟੀ ਐਗਜ਼ੈਕਟਿਵ ਵੱਲੋਂ, ਉਹ ਵੀ ਸਰਦਾਰ ਕਪੂਰ ਸਿੰਘ ਹੋਰਾਂ ਦਾ ਲਿਖਿਆ ਹੋਇਆ ਸੀ। ਔਰ ਜ਼ਾਹਰ ਹੈ ਕਿ ਇਹੀ ਅਨੰਦਪੁਰ ਸਾਹਿਬ ਦਾ ਮਤਾ ਫਿਰ 28-29 ਅਕਤੂਬਰ 1978 ਨੂੰ, ਜਦੋਂ ਕਿ ਦਿੱਲੀ ਦੇ ਵਿੱਚ ਅਕਾਲੀ ਦਲ ਭਾਈਵਾਲ ਸੀ ਮੁਰਾਰਜੀ ਦੇਸਾਈ ਦੀ ਗੌਰਮੈਂਟ ਨਾਲ, 13 ਅਪ੍ਰੈਲ 1978 ਦਾ ਅੰਮ੍ਰਿਤਸਰ ਦਾ ਸਾਕਾ ਵਾਪਰ ਚੁੱਕਾ ਸੀ। ਸ਼ਹੀਦ ਭਾਈ ਫੌਜਾ ਸਿੰਘ ਔਰ ਉਹਨਾਂ ਦੇ ਸਾਥੀ 12 ਸਿੰਘ ਸ਼ਹੀਦ ਹੋਏ ਸੀ। ਔਰ ਇਹ 28-29 ਅਕਤੂਬਰ 1978 ਨੂੰ ਲੁਧਿਆਣੇ 'ਚ, ਔਰ ਮੈਨੂੰ ਇਸ ਅਕਾਲੀ ਕਾਨਫਰੰਸ ਜਿਹਦੇ 'ਚ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਨੂੰ ਐਂਡੋਰਸ ਕੀਤਾ ਗਿਆ, ਸ਼ਮੂਲੀਅਤ ਦਾ ਮੌਕਾ ਵੀ ਮਿਲਿਆ ਸਟੂਡੈਂਟ ਦੇ ਤੌਰ 'ਤੇ, ਜਿਹੜਾ ਮੈਂ ਜਲੰਧਰੋਂ ਜਾ ਕੇ ਪਾਰਟਿਸਿਪੇਟ ਵੀ ਕੀਤਾ। ਔਰ ਮੈਂ ਉਸ ਦਾ ਜਿਹਨੂੰ ਕਹਿੰਦੇ ਚਸ਼ਮਦੀਦ ਹੈ। ਬਾਕੀ ਵੀ ਵਾਕਿਆ ਕਿਵੇਂ ਸੰਤ ਪਿੰਡਰਾਂ ਵਾਲਿਆਂ ਨੂੰ ਉਸ ਵੇਲੇ ਦੇ ਅਕਾਲੀ ਦਲ ਦੇ ਪ੍ਰਧਾਨ ਜਗਦੇਵ ਸਿੰਘ ਤਲਵੰਡੀ ਨੇ ਡਿਸਆਨਰ ਕਰਨ ਦੀ ਕੋਸ਼ਿਸ਼ ਕੀਤੀ, ਕੀ ਅਲਫਾਜ਼ ਕਹੇ, ਉਹ ਸਾਰਾ ਇੱਕ ਵਾਕਿਆ। ਲੇਕਿਨ ਕਿਉਂਕਿ ਅੱਜ ਅਸੀਂ ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰ ਰਹੇ ਕਿ ਅਨੰਦਪੁਰ ਸਾਹਿਬ ਦਾ ਮਤਾ, ਜਿਸ ਨੂੰ ਬਾਅਦ ਦੇ ਵਿੱਚ ਰਾਜੀਵ ਗਾਂਧੀ ਨੇ ਦੇਸ਼ ਨੂੰ ਤੋੜਨ ਵਾਲਾ ਕਹਿ ਕੇ, ਵੱਖਵਾਦੀ ਕਹਿ ਕੇ ਨਵੰਬਰ 84 ਦੀ ਨਸਲਕੁਸ਼ੀ ਤਾਂ ਕਰਵਾਈ, ਲੇਕਿਨ ਭਾਰਤ ਭਰ ਦੇ ਵਿੱਚ ਅਨੰਦਪੁਰ ਸਾਹਿਬ ਦੇ ਮਤੇ ਨੂੰ ਵੱਖਵਾਦ ਨਾਲ ਜੋੜ ਕੇ, ਸਿੱਖਾਂ ਨੂੰ ਬਦਨਾਮ ਕਰਕੇ, ਗਦਾਰੀ ਦਾ ਟੈਗ ਲਾ ਕੇ ਫਿਰ 3/4 ਜਿਹੜੀਆਂ ਸੀਟਾਂ ਨੇ ਉਹ ਰਾਜੀਵ ਗਾਂਧੀ ਨੇ ਜਿੱਤੀਆਂ। ਇਹੀ ਕੁਛ ਅਨੰਦਪੁਰ ਦੇ ਸਾਹਿਬ ਦੇ ਮਤੇ ਬਾਰੇ ਬੀਜੇਪੀ ਦਾ ਸਟੈਂਡ ਰਿਹਾ। ਇਹ ਵੱਖਰੀ ਕਹਾਣੀ ਹੈ ਕਿ ਇਹ ਧਰਮਯੁੱਧ ਮੋਰਚਾ ਜਿਹੜਾ ਫੈਡਰਲ ਢਾਂਚਾ ਅਨੰਦਪੁਰ ਸਾਹਿਬ ਦੇ ਮਤੇ ਦੇ ਲਈ ਸੀ, ਉਹ ਤਾਂ ਕਹਾਣੀ ਜੂਨ ਦੇ ਪਹਿਲੇ ਹਫ਼ਤੇ ਮੁੱਕ ਗਈ 84 'ਚ, ਕਿਉਂਕਿ ਇਹ ਸੰਤ ਪਿੰਡਾਂ ਵਾਲਿਆਂ ਦੇ ਹੀ ਅਲਫਾਜ਼ ਸਨ ਕਿ ਭਾਈ ਅਸੀਂ ਇਹਨਾਂ ਦੇ ਨਾਲ ਰਹਿਣਾ ਚਾਹੁੰਦੇ ਹਾਂ, ਸਾਡੀ ਮੰਗ ਅਨੰਦਪੁਰ ਸਾਹਿਬ ਦਾ ਮਤਾ ਹੈ, ਪਰ ਜੇ ਭਾਰਤੀ ਫੌਜ ਦੇ ਪੈਰ ਦਰਬਾਰ ਸਾਹਿਬ ਦੀ ਹਦੂਦ 'ਚ ਪਏ ਤਾਂ ਖਾਲਿਸਤਾਨ ਦੀ ਨਹੀਂ ਰੱਖੀ ਜਾਏਗੀ। ਸੋ ਸਾਡੇ ਲਈ ਇਹ ਇੱਕ ਹਿਸਟੋਰੀਕਲ ਮਤਾ, ਇੱਕ ਡਿਸਕਸ਼ਨ ਦੇ ਐਂਗਲ ਤੋਂ ਵੱਧ ਕੋਈ ਹੋਰ ਅਹਿਮੀਅਤ ਨਹੀਂ ਰੱਖਦਾ, ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਪਿਛਲੇ 38 ਸਾਲ ਤੋਂ ਹੁਣ ਸਾਡਾ ਸੰਘਰਸ਼ ਜਿਹੜਾ ਉਹ ਖਾਲਿਸਤਾਨ ਦੇ ਉੱਤੇ ਫੋਕਸਡ ਹੈ। ਔਰ ਜੇ ਮੈਂ ਇਸ ਮਤੇ ਦੇ ਉੱਤੇ ਗੱਲ ਕਰਨ ਲੱਗਾ ਡਿਟੇਲ 'ਚ, ਤਾਂ ਮੇਰਾ ਖਿਆਲ ਹੈ ਕਿ ਵੀ ਡਿਟੇਲ ਤਾਂ 1 ਘੰਟੇ ਦੀ ਮੰਗ ਕਰੇਗੀ ਕਿ ਇਸ ਰੈਜ਼ੋਲੂਸ਼ਨ, ਪਰ ਮੈਂ ਇਸ ਦਾ ਇਹ ਜ਼ਰੂਰ ਦੱਸ ਦੇਣਾ ਚਾਹੁੰਦਾ ਕਿ ਵੀ ਜਦੋਂ ਵੀ ਤੁਸੀਂ ਕੋਈ ਰੈਜ਼ੋਲੂਸ਼ਨ ਕਰਦੇ ਹੋ, ਉਸ ਤੋਂ ਪਹਿਲਾਂ ਤੁਸੀਂ ਉਸ ਦੀ ਭੂਮਿਕਾ ਦਿੰਦੇ ਹੋ, ਉਸ ਦਾ ਪਿਛੋਕੜ ਦਿੰਦੇ ਹੋ ਕਿ ਭਾਈ ਅਸੀਂ ਕੀ ਸੀ, ਅਸੀਂ ਇਸ ਨਤੀਜੇ 'ਤੇ ਕਿਉਂ ਪਹੁੰਚੇ ਹਾਂ, ਔਰ ਅਸੀਂ ਇਹ ਮਤਾ ਕਿਉਂ ਪਾਸ ਕਰ ਰਹੇ ਹਾਂ। ਔਰ ਇਹਨਾਂ ਨੇ ਸ਼ੁਰੂਆਤ ਕੀਤੀ, ਵੇਅਰ ਐਜ਼ ਦ ਸਿੱਖਸ ਆਫ ਇੰਡੀਆ ਆਰ ਏ ਹਿਸਟੋਰੀਕਲੀ ਰੈਕਗਨਾਈਜ਼ਡ ਪੋਲੀਟੀਕਲ ਨੇਸ਼ਨ ਐਵਰ ਸਿੰਸ ਦ ਇਨੋਗ੍ਰੇਸ਼ਨ ਆਫ ਖਾਲਸਾ ਇਨ AD 1699, ਕਿ ਅਸੀਂ 1699 ਜਦੋਂ ਖਾਲਸਾ ਪੰਥ ਦੀ ਸਾਜਨਾ ਹੋਈ, ਉਦੋਂ ਤੋਂ ਹੀ ਇੱਕ ਡਿਸਟਿੰਕਟ ਸਿਆਸੀ ਨੇਸ਼ਨ ਹੈ, ਪੋਲੀਟੀਕਲ ਨੇਸ਼ਨ। ਸਿੱਖ ਇੱਕ ਅੱਡ ਕੌਮ ਔਰ ਅਸੀਂ ਇੱਕ ਸਿਆਸੀ ਐਂਟਿਟੀ ਨੇਸ਼ਨ ਦੇ ਤੌਰ 'ਤੇ ਹਾਂ। ਵੇਅਰ ਐਜ਼ ਦਿਸ ਸਟੇਟਸ ਆਫ ਸਿੱਖ ਨੇਸ਼ਨ had been internationally recognized and accepted by major powers of Europe and Asia, namely France, England, Italy, Russia, China, Persia, now Iran, Afghanistan, Nepal, and the Company Bahadur, Fort William, Calcutta, till the middle of 19th century, and again by the outgoing British as well as by Hindu-dominated Congress and Muslim League of India in the middle of 20th century. ਕਿ ਭਾਈ ਇਹ ਜਿਹੜਾ ਸਾਡਾ ਇੱਕ ਅੱਡ ਸਿਆਸੀ ਨੇਸ਼ਨ ਹੋਣ ਦਾ ਸਟੇਟਸ ਹੈ, ਇਹਨੂੰ ਇਹਨਾਂ ਸਾਰੇ ਮੁਲਕਾਂ ਨੇ, ਯੂਰਪ, ਫਰਾਂਸ, ਕਿਉਂਕਿ ਇਹ ਸਾਰੇ ਹੀ ਸਿੱਖ ਰਾਜ ਦੇ ਨਾਲ ਇਹਨਾਂ ਦੇ ਰਾਫਤੇ ਸੀ, ਇਹਨਾਂ ਨੇ ਰੈਕਗਨਾਈਜ਼ ਕੀਤਾ ਸੀ। 20ਵੀਂ ਸਦੀ 'ਚ ਸਾਨੂੰ ਬ੍ਰਿਟਿਸ਼ ਨੇ ਵੀ ਤੀਸਰੀ ਐਂਟਿਟੀ ਮੰਨਿਆ, ਕਾਂਗਰਸ ਨੇ ਵੀ ਮੰਨਿਆ ਔਰ ਮੁਸਲਿਮ ਲੀਗ ਨੇ ਵੀ ਮੰਨਿਆ। ਇਹ ਬਿਲਕੁਲ ਕਲੇਮ ਹੈ ਕਿ ਭਾਈ ਸਾਡਾ ਕਲੇਮ ਤਾਂ ਨੇਸ਼ਨਹੁੱਡ 'ਤੇ ਸੀ ਔਰ ਹੈ, ਅਸੀਂ ਨੇਸ਼ਨਹੁੱਡ ਮਾਣਿਆ ਹੋਇਆ। Whereas the brute majority in India in 1950
imposed a constitutional arrangement in India which denied the Sikhs of their political identity and cultural popularity, thus liquidated the Sikhs politically and exposing them to spiritual death and cultural decay, leading inevitable to their submergence and dissolution into the salty sea waters of incoherent Hinduism. सर कपूर सिंह ਦੀ ਲੈਂਗੁਏਜ ਔਰ ਡਰਾਫਟਿੰਗ ਕਿਆ ਕਹਿਣੇ ਉਹਨਾਂ ਨੇ ਕਿਹਾ ਵੀ ਅਸੀਂ ਜਿਹੜਾ ਹੁਣ ਤੁਹਾਡੇ ਕੋਲ ਬਰੂਟ ਮੈਜੋਰਿਟੀ ਹੈ, ਤੁਸੀਂ ਬਹੁ ਗਿਣਤੀ ਦੇ 1950 ਜਿਹੜਾ ਤੁਸੀਂ ਕਨਸਟੀਟਿਊਸ਼ਨ ਬਣਾਇਆ, ਤੁਸੀਂ ਸਾਡੀ ਸਿਆਸੀ ਹੋਂਦ, ਸਾਡੀ ਤਹਿਜ਼ੀਬੀ ਹੋਂਦ ਔਰ ਸਿੱਖਾਂ ਨੂੰ ਪੋਲੀਟੀਕਲੀ ਤੁਸੀਂ ਐਕਸਪੋਜ਼ ਕਰਕੇ ਉਸ ਲੈਵਲ 'ਤੇ ਲੈ ਆਂਦਾ ਕਿ ਅਸੀਂ ਹੌਲੀ ਹੌਲੀ ਘੁੱਟ ਕੇ ਤੁਹਾਡੇ ਇਸ ਸਾਲਟੀ ਵਾਟਰ ਵਾਲੇ ਹਿੰਦੂਇਜ਼ਮ ਦੇ ਓਸ਼ਨ ਦੇ ਵਿੱਚ ਜਿਹੜਾ ਖੁਦ ਜਿਹਦਾ ਕੋਈ ਮੂੰਹ ਸਿਰ ਨਹੀਂ ਇਨਕੋਹਰੈਂਟ ਕਿ ਉਹਦੇ 'ਚ ਅਸੀਂ ਫਨਾ ਹੋ ਜਾਈਏ। whereas the Sikhs have been thus shackled and enslaved in unethical and cynical repudiation of solemn and binding commitment and public promises earlier made to the Sikhs, while the Sikh representation in the Indian Constituent Assembly in 1950 refused to affix their signatures to official copy of Indian Constitution Act, thus promulgated the Shromani Akali Dal in the name and on behalf of Sikhs proclaimed that Sikhs are determined by all legitimate means to extricate and free themselves from this degrading and death-dealing situation so as to ensure firmly their honorable survival and salvage their inherent dignity within India and their birthright to influence meaningfully and mainstream of world history। ਹੁਣ ਇਹ ਇੱਕ ਜੁਮਲੇ ਦੇ ਵਿੱਚ ਹੀ ਸਾਰੀ ਕਹਾਣੀ ਉਹਨਾਂ ਨੇ ਕਹਿ ਦਿੱਤੀ ਕਿ ਭਾਈ ਫਿਰ ਕਿਉਂਕਿ ਤੁਸੀਂ ਸਾਨੂੰ ਇੰਡੀਅਨ ਕਨਸਟੀਟਿਊਸ਼ਨ ਰਾਹੀਂ ਸਾਨੂੰ ਬੇੜੀਆਂ ਦੇ ਵਿੱਚ ਜਕੜ ਦਿੱਤਾ ਹੈ ਔਰ ਸਾਨੂੰ ਸਾਡੇ ਉੱਤੇ ਤੁਸੀਂ ਉਹ ਕੁਛ ਲਿਆ ਕੇ ਜਿਹੜਾ ਉਹ ਕਰ ਦਿੱਤਾ ਕਿ ਜਿੱਥੇ ਔਰ ਇਹੀ ਕਾਰਨ ਸੀ ਕਿ ਸਿੱਖ ਨੁਮਾਇੰਦੇ ਜਿਹੜੇ ਕਾਂਸਟੀਟਿਊਐਂਟ ਅਸੈਂਬਲੀ 'ਚ ਸੀ ਉਹਨਾਂ ਨੇ ਭਾਰਤੀ ਸੰਵਿਧਾਨ ਦੇ ਫਾਈਨਲ ਖਰੜੇ ਦੇ ਉੱਤੇ ਦਸਤਖਤ ਕਰਨ ਤੋਂ ਨਾ ਕਰ ਦਿੱਤੀ ਔਰ ਇਸ ਤੋਂ ਇਹ ਮੈਸੇਜ ਦੇ ਦਿੱਤਾ ਕਿ ਅਸੀਂ ਇਹ ਗੁਲਾਮੀ ਨਹੀਂ ਕਬੂਲਦੇ, ਅਸੀਂ ਆਪਣੇ ਆਪ ਨੂੰ ਬਾਈ ਆਲ ਲੈਜੀਟੀਮੇਟ ਮੀਨਸ ਹਰ ਜਿਹੜਾ ਸੰਭਵ ਤਰੀਕਾ ਹੈ ਉਹਦੇ ਥੱਲੇ ਅਸੀਂ ਤੁਹਾਡੇ ਤੋਂ ਆਪਣੇ ਆਪ ਨੂੰ ਆਜ਼ਾਦ ਕਰਾਵਾਂਗੇ ਔਰ ਅਸੀਂ ਇਹ ਡੀਗ੍ਰੇਡਿੰਗ ਡੈਥ ਨਹੀਂ ਮਰਾਂਗੇ ਔਰ ਅਸੀਂ ਅਲਟੀਮੇਟਲੀ ਆਪਣੇ ਆਪ ਨੂੰ ਜਿਹੜਾ ਸਾਡਾ ਬਰਥ ਰਾਈਟ ਹੈ ਉਹ ਲੈ ਕੇ ਅਸੀਂ ਵਰਲਡ ਹਿਸਟਰੀ ਦੇ ਵਿੱਚ ਆਪਣਾ ਰੋਲ ਅਦਾ ਕਰਾਂਗੇ। ਔਰ ਨਾਲ ਦੀ ਨਾਲ ਉਹਨਾਂ ਨੇ ਇਹ ਕਿਹਾ ਕਿ the Sikhs therefore demand firstly that an autonomous region in the north of India should be set up forthwith। ਸਾਡੀ ਪਹਿਲੀ ਮੰਗ ਇਹ ਹੈ ਕਿ ਭਾਰਤ ਦੇ ਉੱਤਰ ਦੇ ਵਿੱਚ ਇੱਕ ਜਿਹੜਾ ਇੱਕੋ ਸੂਬਾ ਬਣਾਇਆ ਜਾਏ, ਆਟੋਨਮਸ ਖੁਦ ਮੁਖਤਾਰ ਸੂਬਾ ਜਿਹੜਾ ਉਹ ਬਣਾਇਆ ਜਾਏ। the Sikhs therefore demand firstly that an autonomous region in the north of India should be set up forthwith wherein the Sikh interests are constitutionally recognized as the fundamental state policy। ਜਿਹਦੇ 'ਚ state policy ਹੋਏ ਕਿ constitutionally ਇਹ ਖੁਦ ਮੁਖਤਾਰੀ ਜਿਹੜੀ ਉਹ ਸੂਬੇ ਦੀ ਉਸ ਨੂੰ ਗਰੰਟੀ ਕੀਤਾ ਜਾਏ। ਸੈਕੰਡਲੀ that this autonomous region includes the present ਹੁਣ ਇਹਦੇ 'ਚ ਕਿਹੜੇ ਕਿਹੜੇ ਖੇਤਰ ਹੋਣ ਤੇ ਉਹਨਾਂ ਲਈ ਜ਼ਰੂਰੀ ਆ ਜਿਹੜੇ ਪੁੱਛਦੇ ਨੇ ਜੀ ਖਾਲਿਸਤਾਨ ਦਾ ਦੀਆਂ ਬਾਉਂਡਰੀਜ਼ ਕੀ ਹੋਣਗੀਆਂ। ਇਹ ਤਾਂ 1973 ਦੇ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੇ ਵਿੱਚ ਹੀ ਕਲੀਅਰ ਸੀ ਕਿ ਫਿਊਚਰ ਦਾ ਜਿਹੜਾ ਸਿੱਖ ਹੋਮ ਹਾਲਾਂ ਉਦੋਂ ਮੰਗ ਵਿਦਨ ਇੰਡੀਅਨ ਯੂਨੀਅਨ ਸੀ ਕਿ ਭਾਈ 3 ਮਹਿਕਮੇ डिफेंस कम्युनिकेशन करंसी को बाकी आज़ाद करन पर एरिया ये भी डिफाइन किया है कि जोड़ा सिख होमलैंड है या फ्यूचर का जोड़ा हुण खालिस्तान होएगा उहदे च किहड़े इलाके होण उहदे च उन्होंने कहा कि दिस ऑटोनमस रीजन इंक्लूड्स द प्रेजेंट पंजाब करनाल एंड अंबाला डिस्ट्रिक्ट्स ऑफ हरियाणा इंक्लूसिव ऑफ कांगड़ा डिस्ट्रिक्ट ऑफ हिमाचल प्रदेश चंडीगढ़ पिंजौर कालका डलहौजी नालागढ़ देश सिरसा गूला रतिया एरियाज एंड गंगानगर डिस्ट्रिक्ट ऑफ राजस्थान उदों गंगानगर सी हुण गंगानगर चों हनुमानगढ़ भी कढ़िया सूरतगढ़ भी कढ़िया तो ये वड्डा जिला सी भी ये भी खालिस्तान का हिस्सा है गंगानगर डिस्ट्रिक्ट ऑफ राजस्थान thus bringing main contiguous Sikh population and Sikh habitats with their autonomous Sikh region as an integral part of the Union of India कि भाई अज उस डेट चुना दसी कि भी असी यूनियन ऑफ इंडिया च रहना चाहते हैं पर यह खुद मुख्तार रीजन ये जड़ा
ਸਿੱਖ ਏਰੀਆਜ਼ ਦਾ ਇਹ ਕਾਇਮ ਕੀਤਾ ਜਾਏ। ਐਂਡ ਦ ਥਰਡਲੀ, this Sikh autonomous region may be declared as entitled to frame its own internal constitutions on the basis of having all powers to, कि ये जड़ा autonomous region होए नहीं है भी इंडियन कॉन्स्टिट्यूशन उन्होंने गवर्न करे, ये कोल अथॉरिटी होए कि अपना कॉन्स्टिट्यूशन भी बना सकता है। और ये एक्सेप्ट फॉरेन रिलेशंस, डिफेंस, करेंसी एंड जनरल कम्युनिकेशंस which will remain subjects within the jurisdiction of the federal Indian government। कि आ जड़े मैं फॉरेन रिलेशंस ठीक है, फॉरेन मिनिस्ट्री ਨੂੰ ਤੁਸੀਂ हैंडल कर लो, डिफेंस ਨੂੰ हैंडल कर लो, करंसी ਨੂੰ कर लो, जनरल कम्युनिकेशन कर लो भी करंसी ठीक है ਤੁਹਾਡਾ ਰੂਪੀ ਚੱਲ ਜਾਏ, डिफेंस फोर्सेस भी सिख कंट्रीब्यूट करनगे, फॉरेन पॉलिसी पर बाकी हर मामले 'ਚ सिख आज़ाद। और मैं इत्थे ਇਹਨੂੰ स्टॉप करदा और ਇਹ ਕਹਿ ਕੇ ਉਹਨਾਂ ਨੇ ਇੱਕ ਕੋਟ ਜਦੋਂ ਅਸੀਂ ਇਹ ਕਹਿੰਦੇ ਆ ਕਿ ਨੀਲੇ ਦਾ ਸ਼ਾਹ ਸਵਾਰ ਪੰਥ ਦਾ ਰਾਖਾ, ਪਰ ਇਹ ਲਾਈਨ ਇਸ ਦੇ ਵਿੱਚ ਹੈ, ਮੇ ਦਾ ਰਾਈਡਰ ਆਫ ਦਾ ਬਲੂ ਹਾਰਸ ਹੈਲਪ ਅਸ। ਕਿ ਅਸੀਂ ਇਹ ਜੋ ਕਰ ਰਹੇ ਹਾਂ ਤੁਹਾਡੇ ਤੇ ਤਵੱਕੋ ਨਹੀਂ ਹੈ, ਨੀਲੇ ਦਾ ਸ਼ਾਹ ਸਵਾਰ ਗੁਰੂ ਕਲਗੀਆਂ ਵਾਲਾ, ਬਾਜਾਂ ਵਾਲਾ, ਉਹੀ ਸਾਡੀ ਰੱਖਿਆ ਕਰੇਗਾ। ਸੋ ਬਾਕੀ ਅੱਗੇ ਡੀਟੇਲ ਨੇ, ਰੈਜ਼ੋਲੂਸ਼ਨ ਨੇ, ਪਰ ਇਹ ਜਿਹੜੀ ਹੈ ਇਹ ਬੇਸਿਕ ਸਪਿਰਿਟ ਸੀ ਅਨੰਦਪੁਰ ਸਾਹਿਬ ਰੈਜ਼ੋਲੂਸ਼ਨ ਦੀ। ਪਰ ਜਿਵੇਂ ਮੈਂ ਕਿਹਾ ਵੀ ਇਹ ਸਿਰਫ जून 84 तक ही सी, धर्म युद्ध मोर्चे की मंग आनंदपुर साहब रैजोल्यूशन सी। उस तो बाद हुण जिहड़ा असी इंडिपेंडेंट सॉवरन नेशन खालिस्तान लई लड़ रहे हैं, नो टर्क विद इंडियन सिस्टम, उन्हां दे नाल नो रिलेशनशिप विद हिंदू इंडिया, फुल फ्लैज्ड इंडिपेंडेंट सॉवरन नेशन ऑफ खालिस्तान जिहड़ा इंडिपेंडेंटली UN का मैंबर होएगा। ये साडी स्ट्रगल है जी। डॉक्टर साहब थोड़ा बहुत बहुत धन्यवाद। साथ लेना ब्रेक व्यूअर्स, तो इसी तरह बने रहना। मिलते हैं छोटे जे ब्रेक तो बाद।